ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਬਾਰੇ ਉਹਨਾਂ ਨੂੰ ਪੁੱਛਾਂਗੇ ਜੋ ਸੁਰਖੀਆਂ ਪੜੀਆਂ ਹੋਈਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪੈਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਬਹਾਦਰ ਸਿੰਘ ਗਿੱਲ ਪੋਬਲਰ, ਸੁੱਚਾ ਸਿੰਘ ਜੀ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬਲਦੇਵ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਗੱਲ ਕਰਦੇ ਹਾਂ ਜੀ ਸੰਸਦ ਦੇ ਵਿੱਚ ਜਿਹੜਾ ਸਾਰਿਆਂ ਤੋਂ ਨਿਕੰਮਾ ਪਿਛਲੇ ਕਹਿੰਦੇ 18 ਸਾਲਾਂ ਦੇ ਵਿੱਚ ਇਹ ਸਭ ਤੋਂ ਨਿਕੰਮਾ ਸੰਸਦ ਦਾ ਬਜਟ ਸੈਸ਼ਨ ਸੀਗਾ ਜੋ ਹੰਗਾਮਿਆਂ ਦੇ ਨਾਲ ਖਤਮ। ਬਿਲਕੁਲ ਜੀ, ਇਹ ਦੂਜਾ ਪੜਾਅ ਜਿਹੜਾ ਸੀਗਾ ਜੀ ਹੰਗਾਮਿਆਂ ਦੀ ਭੇਂਟ ਚੜਿਆ। ਪਦਸਤੇ ਦੀ ਜਿਹੜਾ ਜੀ ਰਹੇ ਹੈ ਸਭ ਤੋਂ ਘੱਟ ਕੰਮਕਾਜ ਤੇ ਹੰਗਾਮਾ ਜ਼ਿਆਦਾ ਜਿਹੜਾ ਸੀਗਾ ਜੀ ਹੋਇਆ। ਦੋਨਾਂ ਸਦਨਾਂ ਦੇ ਕੋਈ ਕਰੀਬ 250 ਘੰਟੇ ਜਿਹੜੇ ਸੀਗੇ ਜੀ ਉਹ ਬਰਬਾਦ ਹੋਏ। ਇਜਲਾਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੋਈ ਅਖੀਰਲੇ ਦਿਨ ਤੱਕ ਜਿਹੜੀ ਦੋਵਾਂ ਸਦਨਾਂ ਦੀ ਅਣਮਿੱਥੇ ਸਮੇਂ ਤੱਕ ਦੀ ਮੁਲਤਵੀ ਜਿਹੜੀ ਸੀ ਉਹ ਜਾਰੀ ਰਹੀ। ਲੋਕ ਸਭਾ ਦੇ ਵਿੱਚ 0% ਕੰਮ ਹੋਇਆ, ਜਦੋਂ ਕਿ ਰਾਜ ਸਭਾ ਦੇ ਵਿੱਚ 8% ਕੰਮਕਾਜ ਜਿਹੜਾ ਸੀਗਾ ਉਹ ਹੋਇਆ। ਪਿਛਲੇ 18 ਸਾਲਾਂ ਦਾ ਸੰਸਦ ਦਾ ਇਹ ਸਭ ਤੋਂ ਨਿਕੰਮਾ ਘੱਟ ਕੰਮ ਕਰਨ ਵਾਲਾ ਰਿਕਾਰਡ ਜਿਹੜਾ ਜੀ ਉਹ ਰਿਹਾ। ਇਹ ਤੋਂ ਪਹਿਲਾਂ ਸਾਲ 2000 ਦੇ ਵਿੱਚ ਇਹਦੇ ਤੋਂ ਘੱਟ ਕੰਮਕਾਜ ਜਿਹੜਾ ਜੀ ਉਹ ਹੋਇਆ ਸੀਗਾ। ਬਜਟ ਇਜਲਾਸ ਦੇ ਪਹਿਲਾ ਇਹਦਾ ਸੀਗਾ ਜੀ ਜਿਹੜਾ ਪਹਿਲਾ ਛੁੱਟੀਆਂ ਤੋਂ ਸੀਗਾ ਜੀ, ਉਹਦੇ ਵਿੱਚ ਲੋਕ ਸਭਾ 'ਚ 134% ਕੰਮ ਹੋਇਆ ਸੀਗਾ, ਰਾਜ ਸਭਾ ਦੇ ਵਿੱਚ 96%। ਪਰ 5 ਮਾਰਚ ਤੋਂ ਸ਼ੁਰੂ ਹੋਇਆ ਦੂਜਾ ਇਜਲਾਸ ਜਿਹੜਾ ਦੂਜਾ ਪੜਾਅ ਸੀਗਾ, ਇਹਦੇ ਵਿੱਚ ਕੋਈ ਕੰਮਕਾਜ ਜਿਹੜਾ ਜੀ ਉਹ ਨਹੀਂ ਹੋਇਆ। ਦੇਸ਼ ਦੇ ਹਿੱਤ ਦੇ ਨਾਲ ਜੁੜੇ ਜ਼ਰੂਰੀ ਬਿੱਲ ਦੋਵਾਂ ਸਦਨਾਂ ਦੇ ਵਿੱਚ ਜਿਹੜੇ ਆ ਜੀ ਉਹ ਲਟਕ ਰਹੇ ਆ। ਲੋਕ ਸਭਾ 23%, ਰਾਜ ਸਭਾ 'ਚ 28% ਕੰਮਕਾਜ ਜਿਹੜਾ ਜੀ ਉਹ ਹੋਇਆ। ਜਿਹੜੇ ਕੁਛ ਅਹਿਮ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਹੰਗਾਮਾ ਜਿਹੜਾ ਹੁੰਦਾ ਰਿਹਾ, ਨੀਰਵ ਮੋਦੀ ਬੈਂਕ ਘੁਟਾਲਾ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ, ਕਾਵੇਰੀ ਨਦੀ ਵਿਵਾਦ, SC ST ਐਕਟ ਵਰਗੇ ਮੁੱਦੇ ਜਿਹੜੇ ਜੀ ਉਹ ਇਹਦੇ ਵਿੱਚ ਸ਼ਾਮਲ ਨੇ। ਇਹ ਪਹਿਲੀ ਵਾਰੀ ਹੋਇਆ ਜੀ, ਰਿਕਾਰਡ ਇੱਕ ਸੈੱਟ ਹੋ ਗਿਆ ਕਿ ਜਿਹੜਾ ਬੀਤਿਆ ਬੁੱਧਵਾਰ ਹੈ ਉਸ ਦਿਨ ਰਾਜ ਸਭਾ 11 ਵਾਰੀ ਉਠਾਉਣੀ ਪਈ। ਅੱਜ ਤੱਕ ਕਦੀ ਏਡਾ ਰਿਕਾਰਡ ਜਿਹੜਾ ਜੀ ਉਹ ਨਹੀਂ ਸੀਗਾ। ਇੱਕ ਰਿਕਾਰਡ ਜਿਹੜਾ ਜੀ ਉਹ ਹੋਰ ਜੁੜਿਆ, ਜਿਹਦੇ ਕਰਕੇ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਜਿਹੜੀ ਸੈਸ਼ਨ ਹੈ ਉਹ ਚੱਲੇ। ਉਹ ਇਹ ਸੀਗਾ ਕਿ 5 ਵੱਖ ਧਿਰਾਂ ਨੇ ਬੇਵਿਸ਼ਵਾਸੀ ਦੇ ਮਤੇ ਜਿਹੜੇ ਸੀਗੇ ਜੀ ਉਹ ਲਿਆਂਦੇ। ਇਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ, ਇਹਦੇ TDP ਵੀ ਸ਼ਾਮਲ ਹੈ, ਇਹਦੇ ਵਿੱਚ YSR ਵੀ ਉਹ ਸ਼ਾਮਲ ਹੈ। ਇੰਨੇ ਮਤੇ ਇੱਕ ਸੈਸ਼ਨ ਦੇ ਵਿੱਚ ਬੇਵਿਸ਼ਵਾਸੀ ਲਿਆਉਣ ਦੇ ਯਤਨ ਅੱਜ ਤੱਕ ਪਹਿਲਾਂ ਜਿਹੜੇ ਜੀ ਉਹ ਨਹੀਂ ਕੀਤੇ ਗਏ। ਤਕਰੀਬਨ 30 ਸਾਲਾਂ ਦਾ ਵਕਫਾ ਤੁਸੀਂ ਕਹਿ ਲਓ ਕਿ 1984 ਦੇ ਵਿੱਚ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸੀ, ਉਦੋਂ ਸੁਪਰ ਮੈਜੋਰਿਟੀ ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣੇ ਸੀ 400+ ਸੀਟਾਂ ਲੈ ਕੇ। ਮੁੜ ਕੇ ਕਦੀ ਮੈਜੋਰਿਟੀ ਦੇ ਵਿੱਚ ਇੱਕ ਪਾਰਟੀ ਦੀ ਸਰਕਾਰ ਨਹੀਂ ਆਈ। 14 ਦੇ ਵਿੱਚ ਜਿਹੜੀ ਸੀ ਇਹ BJP ਦੀ ਸਰਕਾਰ ਆਈ ਔਰ 284 ਸੀਟਾਂ ਇਹਨੇ ਜਿੱਤੀਆਂ। 273 ਜਿਹੜੀਆਂ ਦੀ ਉਹ ਚਾਹੀਦੀਆਂ ਨੇ ਮੈਜੋਰਿਟੀ ਦੇ ਵਾਸਤੇ। ਮੈਜੋਰਿਟੀ ਦੇ ਵਿੱਚ ਆ ਕੇ ਵੀ ਜੇ ਤੁਸੀਂ ਸਹੀ ਪੁੱਛੋ ਤਾਂ ਡੱਕਾ ਵੀ ਜਿਹੜਾ ਜੀ ਉਹ ਨਹੀਂ ਤੋੜ ਸਕੀ। ਬਜਾਏ ਇਹਦੇ ਕਿ ਡੀਮੋਨੀਟਾਈਜੇਸ਼ਨ, ਨੋਟਬੰਦੀ ਹੋ ਗਈ, GST ਗਲਤ ਫਲਤ ਦੇ ਢੰਗ ਦੇ ਨਾਲ ਲਾਗੂ ਕਰਤੀ। ਇੱਦਾਂ ਦੇ ਫੈਸਲਿਆਂ ਦੇ ਵਿੱਚ ਉਹ ਉਲਝ ਕੇ ਜਿਹੜਾ ਜੀ ਉਹ ਰਹਿ ਗਈ। ਹੁਣ ਲੈ ਦੇ ਕੇ ਸਾਲ ਅਖੀਰਲਾ ਤੁਰ ਪਿਆ ਜੀ ਤੇ ਹੁਣ ਉਹ ਨਲਾਇਕ ਵਿਦਿਆਰਥੀ ਵਾਂਗੂ ਜੀ ਜਦੋਂ ਪੇਪਰਾਂ ਦੀ ਡੇਟ ਸ਼ੀਟ ਜਾਰੀ ਹੋ ਜਾਂਦੀ ਹੈ, ਕਦੀ ਭੱਜ ਕੇ ਮੈਥ ਨੂੰ ਹੱਥ ਪਾਉਂਦਾ, ਕਦੀ ਉਹ ਅੰਗਰੇਜ਼ੀ ਨੂੰ। ਸਾਰਾ ਸਾਲ ਕਿਉਂਕਿ ਪੜ੍ਹਿਆ ਨਹੀਂ ਹੁੰਦਾ ਜੀ। ਇਹੋ ਜਿਹੇ ਹਾਲਾਤ ਬਣ ਗਏ ਜੀ। ਜੀ ਬਿਲਕੁਲ, ਪਰ ਹੋਇਆ ਕੱਖ ਨਹੀਂ। ਅੱਗੇ ਆਪਾਂ ਮਾਈਨਿੰਗ ਨੀਤੀ ਦੀ ਜੇ ਗੱਲ ਕਰੀਏ, ਸੰਭਾਵਨਾ ਹੈ ਕਿ ਪੰਜਾਬ ਵਿੱਚ ਆਵੇਗੀ? ਬਿਲਕੁਲ, ਇਹ ਲਗਾਤਾਰ ਮੁੱਦਾ ਜਿਹੜਾ ਜੀ ਉਹ ਭਖ ਰਿਹਾ। ਕੈਪਟਨ ਸਰਕਾਰ ਦੇ ਵਾਸਤੇ ਸਿਰਦਰਦੀ ਤਾਂ ਬਹੁਤ ਵੱਡਾ ਜਿਹੜਾ ਜੀ ਇਹ ਬਣਿਆ ਹੋਇਆ, ਕਿਉਂਕਿ ਰੇਤਾ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਅਸਮਾਨ ਨੂੰ ਛੂਹ ਰਹੀਆਂ ਨੇ। 4000 ਰੁਪਏ ਜਿਹੜਾ ਟਰੱਕ ਆਉਂਦਾ ਸੀ ਉਹ 34,000 ਦਾ ਜਾਂ 40,000 ਰੁਪਏ ਤੱਕ ਦਾ ਜਿਹੜਾ ਜੀ ਉਹ ਹੋ ਗਿਆ। ਹੁਣ ਲਗਾਤਾਰ ਮੀਟਿੰਗਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਮੁੱਖ ਮੰਤਰੀ ਹੋਰਾਂ ਦੇ ਵੱਲੋਂ ਬਣਾਈ ਜੀ ਜਿਹੜੀ ਸਬ ਕਮੇਟੀ ਹੈ, ਇਹਨੇ ਲਗਾਤਾਰ 2 ਮੀਟਿੰਗਾਂ ਜਿਹੜੀਆਂ ਜੀ ਕੀਤੀਆਂ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਇਹਨਾਂ ਦੇ ਉੱਤੇ ਆਧਾਰ ਤੇ ਇਹ ਕਮੇਟੀ ਜਿਹੜੀ ਜੀ ਬਣਾਈ ਹੋਈ ਆ। ਇਹਨਾਂ ਨੇ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਕਿਹਾ ਜੀ ਔਰ ਰੇਤ ਮਾਫੀਆ ਦੇ ਖਿਲਾਫ ਕਾਰਵਾਈ ਦੇ ਹੁਕਮ ਵੀ ਜਿਹੜੇ ਜੀ ਉਹ ਦਿੱਤੇ।
ਇਹਦੇ ਦੌਰਾਨ ਜਿਹੜੇ ਸੀਗੇ ਮੀਟਿੰਗਾਂ ਦੇ ਵਿੱਚ ਜਿਹੜੇ ਅਧਿਕਾਰੀ ਆਫਿਸਰ ਜਿਹੜੇ ਸੀਗੇ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਤਣਾਅ ਜਿਹੜਾ ਸੀਗਾ ਜੀ ਉਹ ਕਾਫੀ ਵੇਖਣ ਨੂੰ ਮਿਲਿਆ, ਕਿਉਂਕਿ ਜਿਹੜੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਸੀਗੇ ਜੀ ਉਹ ਚੁੱਪ ਗੜੁੱਪ ਜੇ ਕਰਕੇ ਇਸ ਮੀਟਿੰਗ ਦੇ ਵਿੱਚ ਬੈਠੇ ਰਹੇ, ਭਾਵ ਕਿ ਕਿਸੇ ਗੱਲ ਦਾ ਕੋਈ ਜਵਾਬ ਜਿਹੜਾ ਜੀ ਉਹ ਸਿੱਧਾ ਦੇਣ ਦੇ ਵਾਸਤੇ ਤਿਆਰ ਨਹੀਂ ਸੀ। ਮਾਈਨਿੰਗ ਦੇ ਬਾਰੇ ਦੇ ਵਿੱਚ ਸਭ ਨੂੰ ਪਤਾ ਕਿ ਇਹ ਜਿਹੜੀ ਇਹਦੀ ਰਲ ਮਿਲ ਕੇ ਹੁੰਦੀ ਹੈ, ਬਿਨਾਂ ਕਿਸੇ ਸ਼ੱਕ ਦੇ। ਇਹਦੇ ਵਿੱਚ ਪਿੱਛੇ ਜਿਹੜੇ ਕਰਵਾਉਣ ਵਾਲੇ ਨੇ ਉਹ ਰਾਜਨੀਤਿਕ ਨੇ, ਅੱਗੋਂ ਅਫਸਰ ਤਬਕਾ ਜਿਹੜਾ ਜੀ ਉਹ ਜੁੜਿਆ ਹੋਇਆ, ਸਾਰੇ ਆਪਣੀਆਂ ਜੇਬਾਂ ਜਿਹੜੀਆਂ ਜੀ ਉਹ ਭਰਤੇ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕਹਿਣਾ ਜੀ ਕਿ ਮਾਈਨਿੰਗ ਸੰਬੰਧੀ ਰਿਪੋਰਟ 15 ਦਿਨਾਂ ਵਿੱਚ ਸਰਕਾਰ ਨੂੰ ਦਿੱਤੀ ਜਾਊਗੀ। ਕਮੇਟੀ ਮੈਂਬਰ ਦੇ ਜਿਹੜੇ ਤਿੰਨੇ ਮੰਤਰੀ ਨੇ ਉਹਨਾਂ ਦੇ ਰੇਟ ਨੂੰ ਸਰਕਾਰੀ ਕੰਟਰੋਲ ਮੁਕਤ ਕਰਨ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇ ਹਰਿਆਣਾ 900 ਕਰੋੜ ਰੁਪਏ ਕਮਾ ਸਕਦਾ ਹੈ ਤੇ ਪੰਜਾਬ 10 ਸਾਲਾਂ 40 ਕਰੋੜ ਰੁਪਏ ਦੀ ਸਾਲਾਨਾ ਕਮਾਈ ਜਿਹੜੀ ਹੈ ਜੀ ਉਹ ਕਿਉਂ ਨਹੀਂ ਹੁੰਦੀ। ਇਹ ਵੀ ਕਿਹਾ ਗਿਆ ਜੀ ਕਿ ਜਿਹੜੀ ਨਵੀਂ ਨੀਤੀ ਆਊਗੀ ਇਹਦੇ ਵਿੱਚ ਈ ਟਰਾਂਸਪੋਰਟ ਪਰਮਿਟ ਦੇਣ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੇ ਨਾਲ ਇਹ ਵੀ ਕਿਹਾ ਜਾ ਰਿਹਾ ਜੀ ਕਿ ਪਰਚੀ ਸਿਸਟਮ ਹੋਣ ਦੇ ਨਾਲ ਜਿਹੜਾ ਇੱਕ ਤਾਂ ਰੇਟ ਤੈਅ ਹੋਊਗਾ, ਭਾਰ ਜਿਹੜਾ ਜੀ ਉਹ ਵੀ ਤੈਅ ਹੋ ਸਕਦਾ, ਕਿਉਂਕਿ ਓਵਰਲੋਡ ਟਰੱਕ ਜਿਹੜੇ ਟਿੱਪਰ ਨੇ ਉਹ ਸੜਕਾਂ ਵੀ ਭੰਨਦੇ ਨੇ। ਪੰਜਾਬ ਦੀਆਂ ਸੜਕਾਂ ਜਿਹੜੀਆਂ, ਕਿਉਂਕਿ ਓਵਰਲੋਡਿੰਗ ਇਹਦੇ ਵਿੱਚ ਜਿਹੜੀ ਹੁੰਦੀ ਹੈ ਉਹਦੇ ਉੱਤੇ ਵੀ ਗੌਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਗਿਆ ਜੀ ਕਿ ਤੇਲੰਗਾਨਾ ਸੂਬਾ ਜਦੋਂ 14 ਦੇ ਵਿੱਚ ਹੋਂਦ ਤੇ ਆਇਆ ਉਦੋਂ ਤੋਂ ਸੂਬਾ ਜਿਹੜਾ ਜੀ ਉਹ ਖਨਨ ਤੋਂ ਮੋਟੀ ਕਮਾਈ ਜਿਹੜੀ ਆ ਜੀ ਉਹ ਕਰ ਰਿਹਾ। ਦੇਖੋ ਇਹ ਜਿਹੜੀਆਂ ਬਹੁਤੀਆਂ ਗੱਲਾਂ ਨੇ ਇਹ ਹੈਗੀਆਂ ਨੇ ਹਵਾ ਦੇ ਵਿੱਚ ਅਜੇ। ਸੋ ਲੈਟਸ ਸੀ ਕਿ ਇਹ ਜਿਹੜਾ ਜੀ ਰਿਐਲਿਟੀ ਦੇ ਵਿੱਚ ਇਹ ਕਦੋਂ ਜਿਹੜਾ ਸਾਹਮਣੇ ਆਉਂਦਾ, ਇੱਕ ਤੇ ਦੂਸਰੀ ਗੱਲ ਇੰਪਲੀਮੈਂਟ ਜਿਹੜਾ ਜੀ ਉਹ ਕਿਹੜੇ ਢੰਗ ਦੇ ਨਾਲ ਹੁੰਦਾ, ਕਿਉਂਕਿ ਜੇ ਮੈਂ ਦੱਸਿਆ ਕਿ ਮੇਨ ਲੋਕ ਤਾਂ ਇਹਦੇ ਪਿੱਛੇ ਨੇ ਰਾਜਨੀਤਿਕ, ਉਹ ਅਕਸਰ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਜੀ ਉਹ ਇੰਪਲੀਮੈਂਟ ਨਹੀਂ ਹੋਣ ਦਿੰਦੇ, ਬਣ ਤਾਂ ਬਹੁਤ ਕੁਛ ਜਿਹੜਾ ਜੀ ਉਹ ਹੁੰਦਾ। ਸੋ ਇਹ ਇੰਨਾ ਜ਼ਰੂਰ ਹੈ ਕਿ ਕਮ ਸੇ ਕਮ ਨਵਜੋਤ ਸਿੰਘ ਸਿੱਧੂ ਤੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ ਉਹਨਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਤਾਂ ਕੋਈ ਨਹੀਂ ਲੱਗਦੇ। ਜੇ ਇਹ ਸਫਲ ਹੋ ਗਏ ਇਹੋ ਜਿਹੀ ਨੀਤੀ ਜਿਹੜੀ ਹੈ ਜੀ ਉਹ ਲਿਆਉਣ ਦੇ ਵਿੱਚ, ਤੇ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਹੋਊਗੀ ਪੰਜਾਬ ਦੇ ਵਾਸਤੇ। ਜੀ ਬਿਲਕੁਲ, ਰੋਜ਼ ਦਾ ਹੀ ਜਿਹੜਾ ਖੱਪ ਖਾਨਾ ਮੁੱਕ ਸਕਦਾ ਹੈ। ਤੇ ਅੱਗੇ ਪੰਜਾਬ ਪੁਲਿਸ ਦੀ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਰਹੇ ਹਾਂ ਕਿ ਇਹਨਾਂ ਦੀ ਜਿਹੜੀ ਆਪਸ ਵਿੱਚ ਖਾਨਾ ਜੰਗੀ ਆ ਉਹ ਜਗ ਜ਼ਾਹਰ ਹੋਈ। ਬਿਲਕੁਲ ਜੀ, ਹੁਣ ਤਾਂ ਤੁਸੀਂ ਕਹਿ ਲਓ ਕਿ ਔਨ ਰਿਕਾਰਡ ਖਾਨਾ ਜੰਗੀ ਜਿਹੜੀ ਜੀ ਉਹ ਆ ਗਈ, ਕਿਉਂਕਿ ਜਿਉਂ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਜੀ ਮਾਮਲਾ ਚੱਲਦਾ ਰਿਹਾ, ਇਹਦੇ ਉੱਤੇ ਇੰਨੇ ਵੱਡੇ ਲੈਵਲ ਦੇ ਉੱਤੇ ਪਹਿਲਾਂ ਪੰਜਾਬ ਪੁਲਿਸ ਦੇ ਸੀਨੀਅਰ ਆਫਿਸਰਾਂ ਦੇ ਉੱਤੇ ਕਿਸੇ ਕਿਸਮ ਦੇ ਦੋਸ਼ ਨਹੀਂ ਲੱਗੇ, ਟਿਲ ਜਿਹੜੀ STF ਨਹੀਂ ਬਣ ਗਈ। ਜਦੋਂ STF ਬਣੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਅਗਵਾਈ ਦੇ ਵਿੱਚ, ਤੇ ਅੱਗੇ ਤੋਂ ਅੱਗੇ ਜਿਹੜੀਆਂ ਇਹਦੀਆਂ ਪੈੜਾਂ ਸੀਗੀਆਂ ਜੀ ਉਹ ਜਾ ਪਹੁੰਚੀਆਂ ਇੰਦਰਜੀਤ ਸਿੰਘ ਤੱਕ, ਇੰਸਪੈਕਟਰ ਤੱਕ। ਗੱਲ ਜਿਹੜੀ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਆ, ਇੰਦਰਜੀਤ ਦੇ ਘਰੋਂ 4 ਕਿਲੋ ਚਿੱਟਾ ਫੜਿਆ ਗਿਆ, AK-47 ਜਿਹੜੀ ਸੀ ਉਹ ਫੜੀ ਗਈ, ਕੈਸ਼ ਪੈਸਾ ਫੜਿਆ ਗਿਆ। ਉਦੋਂ ਬਾਅਦ ਇਹ ਤਾਰਾਂ ਜਿਹੜੀਆਂ ਸੀਗੀਆਂ ਜੀ ਇੱਕ SSP ਜਿਹੜਾ ਸੀ ਰਾਜਜੀਤ ਸਿੰਘ ਹੁੰਦਲ ਉਹਨਾਂ ਤੱਕ ਵੀ ਗਈਆਂ। ਰਾਜਜੀਤ ਸਿੰਘ ਹੁੰਦਲ ਹੋਰਾਂ ਦੀ ਜਦੋਂ ਇਨਵੈਸਟੀਗੇਸ਼ਨ ਜਿਹੜੀ ਵੀ ਹੋਣੀ ਸ਼ੁਰੂ ਹੋਈ ਤੇ ਉਹ ਹਾਈ ਕੋਰਟ ਜਿਹੜਾ ਸੀ ਉਹ ਜਾ ਵੜੇ। ਇਹ ਕਿਹਾ ਕਿ ਜਾਣ ਬੁੱਝ ਕੇ ਇੱਕ ਧੜਾ ਜਿਹੜਾ ਜੀ ਉਹ ਪੁਲਿਸ ਅਫਸਰਾਂ ਦਾ ਉਹਨੂੰ ਟਾਰਗੇਟ ਜਿਹੜਾ ਜੀ ਕਰ ਰਿਹਾ ਤੇ ਉਹਨੂੰ ਇਹਦੇ ਚ ਫਸਾਉਣਾ ਚਾਹੁੰਦਾ। ਹਾਈ ਕੋਰਟ ਨੇ ਉਹਦੇ ਉੱਤੇ ਸਟੇ ਲਾ ਕੇ ਉਹਦੀ ਸੁਣਵਾਈ ਜਿਹੜੀ ਸੀ ਉਹ ਆਰੰਭ ਕਰ ਦਿੱਤੀ। ਹੁਣ ਇਹਦਾ ਨਵਾਂ ਇੱਕ ਐਪੀਸੋਡ ਜਿਹੜਾ ਜੀ ਉਹ ਸਾਹਮਣੇ ਆਇਆ, ਉਹ ਇਹ ਆ ਕਿ ਜਿਹੜਾ ਚੱਡਾ ਖੁਦਕੁਸ਼ੀ ਕਾਂਡ ਸੀਗਾ ਪਿਛਲੇ ਦਿਨੀ, ਜਿਹੜਾ ਚੱਡਾ ਖੁਦਕੁਸ਼ੀ ਕਰ ਗਿਆ ਸੀ, ਜਿਹਦੇ ਪਿਤਾ ਦੀ ਜਿਹੜੀ ਇੱਕ ਕੰਟਰੋਵਰਸ਼ੀਅਲ ਜਿਹੜੀ ਜੀ ਵੀਡੀਓ ਸਾਹਮਣੇ ਆਈ ਸੀ, ਉਸ ਮਾਮਲੇ 'ਚ ਜਿਹੜੇ ਲੋਕਾਂ ਦਾ ਨਾਮ ਉਹ ਲਿਖ ਗਿਆ ਆਪਣੀ ਡਾਇਰੀ ਦੇ ਵਿੱਚ। ਉਸੇ ਮਾਮਲੇ ਦੇ ਵਿੱਚ ਜਿਹੜੇ ਪੰਜਾਬ ਦੇ ਐਡੀਸ਼ਨਲ DGP ਨੇ ਇੱਕ ਜਿਹੜੇ ਚਟੋਪਾਧਿਆਏ, ਉਹਨਾਂ ਦਾ ਨਾਮ ਵੀ ਜਿਹੜਾ ਜੀ ਇਹਦੇ ਵਿੱਚ ਆ ਗਿਆ। ਉਹਨਾਂ ਨੂੰ ਜਦੋਂ ਜਿਹੜੀ ਸੀ ਕੁਐਸਚਨੇਅਰ ਭੇਜਿਆ ਗਿਆ ਕਿ ਇਹਨਾਂ ਗੱਲਾਂ ਦੇ ਜਵਾਬ ਦਿਓ, ਤੇ ਜਿਹੜੇ ਇਹ ਐਡੀਸ਼ਨਲ DGP ਨੇ ਉਹਨਾਂ ਨੇ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ। ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ 10 ਸਫ਼ਿਆਂ ਦੀ ਇੱਕ ਚਿੱਠੀ ਜਿਹੜੀ ਜੀ ਉਹ ਲਿਖੀ ਹਾਈ ਕੋਰਟ ਨੂੰ। ਇਹਦੇ ਚਿੱਠੀ ਦੇ ਵਿੱਚ ਉਹ ਲਿਖਦੇ ਆ ਕਿ ਉਹਨਾਂ ਨੂੰ ਟਾਰਗੇਟ ਜਿਹੜਾ ਵੀ ਕੀਤਾ ਜਾ ਰਿਹਾ, ਉਹ ਕਹਿੰਦੇ ਕਿ ਉਹ STF ਦੇ ਨਾਲ ਰਲ ਕੇ ਰਾਜਜੀਤ ਸਿੰਘ ਹੁੰਦਲ ਵਾਲੇ ਮਾਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਕਰ ਰਹੇ ਆ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ, ਔਰ ਇਹ ਕਿਹਾ ਕਿ ਇਹ ਜਾਂਚ ਨੂੰ ਰੋਕਿਆ ਜਾਵੇ। ਇਸ ਕਰਕੇ ਕੁਝ ਸੀਨੀਅਰ ਆਫਿਸਰ ਜਿਹੜੇ ਜੀ ਉਹਦੇ ਖਿਲਾਫ ਹੋ ਗਏ, ਔਰ ਸਿੱਧਮ ਸਿੱਧਾ ਨਾਮ ਉਹਨਾਂ ਨੇ 2 ਬੇਹੱਦ ਜਿਹੜੇ ਸੀਨੀਅਰ ਆਫਿਸਰ ਨੇ ਉਹਨਾਂ ਦਾ ਲੈ ਦਿੱਤਾ ਜੀ। ਇੱਕ ਤਾਂ DGP ਸੁਰੇਸ਼ ਅਰੋੜਾ ਪੰਜਾਬ ਪੁਲਿਸ ਦੇ ਮੁਖੀ ਨੇ ਜਿਹੜੇ, ਤੇ ਦੂਸਰੇ DGP ਜਿਹੜੇ ਇੰਟੈਲੀਜੈਂਸ ਨੇ ਦਿਨਕਰ ਗੁਪਤਾ।
ਇਹਨਾਂ ਦਾ ਨਾਮ ਜਿਹੜਾ ਜੀ ਉਹ ਸਿੱਧਾ ਲੈਤਾ, ਨਾ ਸਿਰਫ ਨਾਮ ਲਿਆ ਬਲਕਿ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇੱਕ ਬਣ ਰਹੇ ਬੇਨਾਮੀ ਵੱਡੇ ਘਰ ਦਾ ਜ਼ਿਕਰ ਵੀ ਜਿਹੜਾ ਜੀ ਉਹ ਕਰ ਦਿੱਤਾ ਕਿ ਇਹ ਵੱਡਾ ਘਰ ਵੀ ਜਿਹੜਾ ਜੀ ਕੌਣ ਬਣਾ ਰਿਹਾ, ਇਹਦੀ ਜਾਂਚ ਵੀ ਜਿਹੜੀ ਹੈ ਇਹ ਆਖਿਆ ਕਿ ਹਾਈ ਕੋਰਟ ਆਪਣੇ ਵੱਲੋਂ ਜਿਹੜਾ ਜੀ ਕਰਾ ਤੇ ਬਹੁਤ ਕੁਝ ਉਹਦੇ ਸਾਹਮਣੇ ਜਿਹੜਾ ਜੀ ਉਹ ਆ ਜਾਊਗਾ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਤੁਰੰਤ ਐਕਸ਼ਨ ਲੈਂਦਿਆਂ ਹਾਂ ਇੱਕ ਤਾਂ ਜਿਹੜਾ ਚਟੋਪਾਧਿਆਏ ਆ ਜਿਹੜੇ ਜੀ ਇਹਨਾਂ ਦੀ ਜਾਂਚ ਜਿਹੜੀ ਸੀ ਉਹ ਚੱਡਾ ਮਾਮਲੇ 'ਚ ਉਹ ਰੋਕ ਦਿੱਤੀ, ਉਹਦੇ ਉੱਤੇ ਸਟੇ ਜਿਹੜਾ ਸੀਗਾ ਜੀ ਉਹ ਲਾ ਦਿੱਤਾ। ਨਾਲ ਦੀ ਨਾਲ ਇਹ ਕਹਿ ਦਿੱਤਾ ਕਿ ਜਿਹੜੀ ਸੀਲਬੰਦ ਲਿਫਾਫੇ ਦੀ ਜਿਹੜੀ ਰਿਪੋਰਟ ਸੀਗੀ ਉਹ ਜਿਹੜੀ ਇਹਨਾਂ ਨੇ ਹੀ ਪੇਸ਼ ਕੀਤੀ ਉਹਦੇ ਬਾਰੇ ਦੇ ਵਿੱਚ, ਔਰ ਬਾਕੀ ਜਿਹੜੀ ਡਿਟੇਲ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਲਿਆ ਕੇ ਦਿਓ। ਕਿਸੇ ਨੂੰ ਲੱਗਦਾ ਹੋਵੇ ਕਿ ਇਹ ਜਿਹੜੀ ਖਬਰ ਹੈ ਇਹ 1 ਦਿਨ ਜਾਂ 2 ਦਿਨ ਦੀ ਖਬਰ ਹੈ, ਨਹੀਂ, ਇਹ ਖਬਰ ਜਿਹੜੀ ਹੈ ਜੀ ਬਹੁਤ ਵੱਡੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਇਹ ਬਣ ਸਕਦੀ ਹੈ, ਕਿਉਂਕਿ ਮਾਮਲਾ ਔਨ ਰਿਕਾਰਡ ਆ ਗਿਆ, ਮਾਮਲਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਤੇ ਮਾਮਲਾ ਤੀਜਾ ਜੇ ਤਾਂ ਹੁੰਦੇ ਜੀ ਹੇਠਲੇ ਲੈਵਲ ਦੇ ਆਫਿਸਰ ਤੇ ਫਿਰ ਦਬਕਾ ਦੁਬਕਾ ਮਾਰ ਕੇ ਡਰਾ ਦੇਣਾ ਸੀ, ਕਿਉਂਕਿ ਇਹ ਆਫਿਸਰ ਹੈਗੇ ਨੇ ਜੀ ਬਰਾਬਰ ਰੈਂਕ ਦੇ। ਇਸ ਕਰਕੇ ਉਮੀਦ ਆ ਇਹਦੇ ਵਿੱਚੋਂ ਕਿ ਉਹ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਹਰ ਪੰਜਾਬੀ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਉਡੀਕ ਰਿਹਾ ਕਿ ਉਹ ਫੇਸ ਕਿਹੜੇ ਨੇ, ਉਹ ਫੇਸ ਜਿਹੜੇ ਜੀ ਉਹ ਆ ਸਕਦੇ ਆ। ਮੈਂ ਚੇਤਾ ਕਰਾ ਦੇਵਾਂ ਕਿ ਜਿਹੜੀ ਸੀਲਬੰਦ ਰਿਪੋਰਟ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਸੀ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਚਟੋਪਾਧਿਆਏ ਜਿਹੜੇ ਆ ਜੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਇਹ ਉਹੀ ਸੀਲਬੰਦ ਰਿਪੋਰਟ ਹੈ ਜਿਹਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀਗਾ। ਇਹਦੇ ਵਿੱਚ ਈਡੀ ਦੀ ਇਨਵੈਸਟੀਗੇਸ਼ਨ ਦਾ ਹਵਾਲਾ ਤੇ ਉਹ ਰਿਪੋਰਟਾਂ ਲਾਈਆਂ ਗਈਆਂ ਨੇ ਜਿਹਦੇ ਵਿੱਚ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਸੀ। ਸੋ ਲੈ ਦੇ ਕੇ ਕਹਾਣੀ ਉੱਥੇ ਘੁੰਮ ਰਹੀ ਹੈ ਜੀ ਸਾਰੀ। ਜੀ ਕੁਛ ਤੇ ਹੈ ਨਾ ਜਿਹੜੀ ਐਡੀ ਖਾਨਾ ਜੰਗੀ ਆ। ਤੇ ਅੱਗੇ ਅਗਲੀ ਖਾਨਾ ਜੰਗੀ ਦੀ ਜੇ ਗੱਲ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਖੁੱਲ ਕੇ ਲੌਂਗੋਵਾਲ ਦੇ ਅਗੇਂਸਟ ਆਏ। ਬਿਲਕੁਲ ਜੀ, ਐਕਚੁਅਲੀ ਇਹ ਥੋੜੀ ਦਿਨਾਂ ਦੀ ਕਈ ਐਂਗਲ ਤੋਂ ਜਿਹੜੀ ਦੇਖਣ ਵਾਲੀ ਗੱਲ ਹੈ ਕਿ 75 ਕੁ ਸਾਲਾਂ ਦੇ ਕਿਰਪਾਲ ਸਿੰਘ ਬਡੂੰਗਰ ਨਿਸ਼ਾਨੇ ਦੇ ਉੱਤੇ ਕਿਉਂ ਨੇ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਕਿਰਪਾਲ ਸਿੰਘ ਬਡੂੰਗਰ ਹੋਰੀ ਸੀਨੀਅਰ ਅਕਾਲੀ ਨੇਤਾਵਾਂ ਦੇ ਵਿੱਚੋਂ ਇੱਕ ਜਾਣੇ ਜਾਂਦੇ ਆ, ਪੜ੍ਹੇ ਲਿਖੇ ਵਿਅਕਤੀ ਜਾਣੇ ਜਾਂਦੇ ਆ, ਕੁਝ ਕਿਤਾਬਾਂ ਵੀ ਉਹਨਾਂ ਨੇ ਜਿਹੜੀਆਂ ਜੀ ਉਹ ਲਿਖੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜੇ ਜਾਣੇ ਜਾਂਦੇ ਆ। ਇਹ ਕੁਝ ਪੁਆਇੰਟ ਨੇ ਜਿਹੜੇ ਇਸ ਸਾਰੀ ਰਿਪੋਰਟ ਦੇ ਦੌਰਾਨ ਜਿਹੜੇ ਜੀ ਉਹ ਵੇਖਣ ਘੋਖਣਯੋਗ ਨੇ ਕਿ ਕਾਰਨ ਕੀ ਹੋਇਆ। ਕਿਰਪਾਲ ਸਿੰਘ ਬਡੂੰਗਰ ਹੋਰੀ ਪ੍ਰਧਾਨ ਬਣਾਏ ਗਏ, ਮੁੜ ਕੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਦਿੱਤੇ ਗਏ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਬਣੇ ਗੋਬਿੰਦ ਸਿੰਘ ਲੌਂਗੋਵਾਲ, ਤੇ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਬਾਕੀ ਸਾਰਾ ਕੁਝ ਛੱਡ ਕੇ ਜਿਹੜੀਆਂ ਕਿਰਪਾਲ ਸਿੰਘ ਬਡੂੰਗਰ ਹੋਰਾਂ ਦੇ ਟੈਨਿਓਰ ਦੇ ਦੌਰਾਨ ਨਿਯੁਕਤੀਆਂ ਹੋਈਆਂ ਸੀ ਉਹਨਾਂ ਨੂੰ ਟਾਰਗੇਟ ਕਰ ਲਿਆ, ਔਰ ਇਹਨਾਂ ਨਿਯੁਕਤੀਆਂ ਦੇ ਵਿੱਚੋਂ 523 ਜਿਹੜੇ ਸੀ ਉਹ ਘਰੇ ਭੇਜ ਦਿੱਤੇ ਗਏ। ਇਹ ਆਖਿਆ ਗਿਆ ਜੀ ਕਿ ਇਹ ਨਿਯੁਕਤੀਆਂ ਦੇ ਵਿੱਚ ਬੇਨਿਯਮੀਆਂ ਹੋਈਆਂ। ਹੁਣ ਸਵਾਲ ਇਹ ਹੈ ਜੀ, ਸਭ ਤੋਂ ਵੱਡਾ ਸਵਾਲ ਤਾਂ ਰੇਜ਼ ਇਹ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਕਹਿੰਦੇ ਕਿ ਕਿਹੜੀਆਂ ਬੇਨਿਯਮੀਆਂ। ਉਹਨਾਂ ਨੇ ਇਹ ਕਿਹਾ ਕਿ ਮੈਨੂੰ ਇਹ ਦੱਸੋ ਕਿ ਨਿਯਮ ਕੀ ਆ। ਉਹ ਕਹਿੰਦੇ ਨਿਯਮ ਤਾਂ ਹੈ ਹੀ ਨਹੀਂ ਉੱਥੇ ਕੋਈ, ਉਹ ਨਿਯਮ ਹੀ ਕੋਈ ਨਹੀਂ ਗਾ ਤੇ ਫਿਰ ਬੇਨਿਯਮੀਆਂ ਕਿਵੇਂ ਹੋ ਗਈਆਂ। ਇਹ ਆਪਣੇ ਆਪ ਦੇ ਵਿੱਚ ਜੀ ਉਹ ਵੱਡਾ ਸਵਾਲ ਹੈ ਕਿਉਂਕਿ ਨਿਯਮ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਿਛਲੇ ਦਿਨੀ ਕੁਝ ਚੱਲਿਆ ਹੀ ਨਹੀਂ, ਬੇਨਿਯਮੀਆਂ ਦੇ ਨਾਲ ਹੀ ਜਿਹੜਾ ਜੀ ਉਹ ਚੱਲਦਾ ਰਿਹਾ। ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਇਹ ਬਿਆਨ ਦਿੱਤਾ ਸੀਗਾ ਕਿ ਜਿਹੜਾ ਜੀ ਇਹ ਗਲਤ ਤਰੀਕੇ ਦੇ ਨਾਲ ਨਿਯੁਕਤੀਆਂ ਹੋਈਆਂ ਨੇ, ਹੁਣ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਇਹ ਕਿਹਾ ਕਿ ਇਹਦਾ ਸਕਰੀਨਿੰਗ ਕਰਕੇ ਇਸ ਮਸਲੇ ਦਾ ਹੱਲ ਜਿਹੜਾ ਜੀ ਉਹ ਹੋ ਸਕਦਾ ਸੀ। ਉਹਨਾਂ ਨੇ ਇੱਕ ਵਾਰੀ ਫੇਰ ਗੱਲ ਕਹੀ ਕਿ ਕਿਸੇ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਵਾਈ ਜਾਵੇ, ਪਰ ਉਹਨਾਂ ਨੇ ਨਾਲ ਦੀ ਨਾਲ ਗੱਡੇ ਨਾਲ ਕੱਟਾ ਅਗਲਾ ਜਿਹੜਾ ਜੀ ਇਹ ਬੰਦ ਦਿੱਤਾ ਕਿ ਇਹ ਜਿਹੜੀ ਜਾਂਚ ਆ ਪਿਛਲੀਆਂ ਹੁਣ ਤੱਕ ਦੀਆਂ ਹੋਈਆਂ ਨਿਯੁਕਤੀਆਂ ਦੇ ਉੱਤੇ ਹੋਵੇ। ਉਹ ਇਹ ਚਾਹੁੰਦੇ ਆ ਕਿ ਇਹ ਸਾਰੀਆਂ ਜਿਹੜੀਆਂ ਦਾਇਰੇ ਦੇ ਵਿੱਚ ਆ ਜਾਣ ਕਿ ਕਿਵੇਂ ਜਿਹੜੇ ਸੀਗੇ ਜੀ ਉਹ ਨਿਯਮ ਛਿੱਕੇ ਟੰਗੇ ਗਏ। ਔਰ ਉਹਨਾਂ ਨੇ ਇਹ ਕਿਹਾ ਕਿ ਮਰਿਆਦਾ ਦੀ ਉਲੰਘਣਾ ਦਾ ਰੌਲਾ ਪਾਉਣ ਵਾਲੇ ਗੋਬਿੰਦ ਸਿੰਘ ਲੌਂਗੋਵਾਲ ਧਾਰਮਿਕ ਸਟੇਜਾਂ ਤੋਂ ਗੁਰਬਾਣੀ ਦੀਆਂ ਤੁਕਾਂ ਦਾ ਨਿਰਾਦਰ ਕਰ ਚੁੱਕਿਆ ਔਰ ਸਾਰਾ ਕੁਝ ਮਰਿਆਦਾ ਦੇ ਉਲਟ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਾਂਚ ਤਾਂ ਇਹ ਵੀ ਹੋਣੀ ਚਾਹੀਦੀ ਹੈ ਕਿ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਇਆ ਉਹ ਤਾਂ ਡੇਰੇ ਦੇ ਵਿੱਚ ਵੋਟਾਂ ਮੰਗਦਾ ਫਿਰਦਾ ਸੀ। ਇੱਥੋਂ ਤੱਕ ਜਿਹੜਾ ਜੀ ਇਹ ਕਹਾਣੀ ਅੱਗੇ ਜਿਹੜੀ ਹੈ ਜੀ ਉਹ ਚਲੇਗੀ ਆ। ਬਡੂੰਗਰ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ 44 ਕਮੇਟੀ ਦੇ ਮੈਂਬਰਾਂ ਨੂੰ ਐਕਟ 1925 ਦੇ ਸਮੇਂ ਜਨਰਲ ਅਦਾਲਤ ਵੱਲੋਂ ਮਤਾ ਜਿਹੜੇ ਪਾਸ ਕੀਤੇ ਗਏ ਆ ਉਹਨਾਂ ਦੀ ਕੋਈ ਜਾਣਕਾਰੀ ਹੀ ਨਹੀਂ ਹੈ। ਉਹਨਾਂ ਨੇ ਕਿਹਾ
ਕਿ ਭਰਤੀ ਪ੍ਰਕਿਰਿਆ ਦੇ ਬਾਰੇ ਮੁੜ ਕੇ ਤਰਮੀਮ ਕੀਤੀ ਗਈ ਸੀ, ਜਿਹਦੇ ਤਹਿਤ ਮੈਰਿਟ ਦੇ ਆਧਾਰ ਦੇ ਉੱਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗੁਰਦੁਆਰਿਆਂ, ਵਿਦਿਅਕ ਅਦਾਰਿਆਂ ਤੇ ਟਰਸਟ ਦੇ ਵਿੱਚ ਮੈਰਿਟ ਦੇ ਆਧਾਰ ਤੇ ਰੱਖੇ ਜਾਣ ਦੀ ਪ੍ਰਵਾਨਗੀ ਮਿਲੀ ਸੀ। ਪਹਿਲਾਂ ਜਿਹੜੀ ਉਡੀਕ ਹੈ ਜੀ ਉਹ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਦੀ ਰਹੂਗੀ, ਪਰ ਜਿਹੜੇ ਲੋਕ ਜਾਣਨ ਵਾਲੇ ਨੇ ਉਹ ਜਾਣਦੇ ਨੇ ਕਿ ਨਾ ਤਾਂ ਕਿਰਪਾਲ ਸਿੰਘ ਬਡੂੰਗਰ ਹੋਰੀ ਆਪ ਬੋਲ ਰਹੇ ਨੇ, ਤਾਂ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਆਪ ਜਿਹੜੀ ਹੈ ਜੀ ਇਹ ਕਾਰਵਾਈ ਕਰ ਰਹੇ ਨੇ। ਕਠਪੁਤਲੀਆਂ ਹੁੰਦੀਆਂ ਸੀ ਪੁਰਾਣੀਆਂ, ਉਹ ਅੱਜ ਕੱਲ੍ਹ ਤਾਂ ਕਲਚਰ ਖਤਮ ਹੋ ਗਿਆ, ਉੱਤੇ ਕੱਪੜਾ ਲਾਇਆ ਹੁੰਦਾ ਸੀ, ਇਹ ਨਹੀਂ ਸੀ ਪਤਾ ਲੱਗਦਾ ਵੀ ਉਂਗਲਾਂ ਜਿਹੜੀਆਂ ਉੱਤੋਂ ਕਿਹੜੀਆਂ ਨਚਾਉਂਦੀਆਂ ਨੇ, ਕਠਪੁਤਲੀਆਂ ਜਿਹੜੀਆਂ ਜੀ ਉਹ ਨੱਚਦੀਆਂ ਦਿਸਦੀਆਂ ਸੀ। ਕਹਾਣੀ ਉਹੋ ਜਿਹੀ ਹੋਈ ਹੈ ਜੀ, ਚਲਾ ਤਾਂ ਪਿੱਛੇ ਕੁਛ ਨਾ ਕੁਛ ਹੋਰ ਰਿਹਾ, ਕਿਉਂਕਿ ਇਹਦੇ ਪਿੱਛੇ ਜਿਹੜੀ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਕੁਛ ਹਫ਼ਤਿਆਂ ਦੇ ਦੌਰਾਨ ਜੋ ਕੁਛ ਹੋਇਆ, ਜਦੋਂ ਢੀਂਡਸਾ ਪਰਿਵਾਰ ਦੇ ਉੱਤੇ ਇੱਕ ਗੈਂਗਸਟਰ ਨੇ ਦੋਸ਼ ਲਾਏ ਤੇ ਸਾਰਾ ਅਕਾਲੀ ਦਲ ਚੁੱਪ ਕਰ ਗਿਆ। ਜਦੋਂ ਮਨਪ੍ਰੀਤ ਬਾਦਲ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲੰਕਾ ਢਾਉਣ ਵਾਲੀ ਗੱਲ ਕੀਤੀ, ਅਕਾਲੀ ਦਲ ਉਦੋਂ ਵੀ ਚੁੱਪ ਕਰ ਗਿਆ। ਇਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਜੀ ਲੈ ਦੇ ਕੇ ਇਧਰੋਂ ਉਧਰੋਂ ਘੁੰਮ ਘੁਮਾ ਕੇ ਜਿਹੜੀ ਆ ਉਹ ਚੱਲ ਰਹੀ। ਬਿਲਕੁਲ ਜੀ, ਉਹ ਕਠਪੁਤਲੀਆਂ ਦੀ ਗੱਲ ਕੀਤੀ ਆ, ਉਹ ਜਲੰਧਰ ਹਵੇਲੀ ਦੇ ਵਿੱਚ ਉਸੇ ਤਰ੍ਹਾਂ ਚੱਲਦੀਆਂ ਜੀ ਹਜੇ। ਤੇ ਅੱਗੇ ਟਰੈਵਲ ਏਜੰਟਾਂ ਦੀ ਗੱਲ ਕਰਦੇ ਹਾਂ, ਆਪਣੇ ਸੋਸ਼ਲ ਮੀਡੀਆ ਤੇ ਵੀ ਬੜਾ ਕੁਛ ਦਿਖਾਇਆ ਜਾਂਦਾ ਇਹਨਾਂ ਬਾਰੇ, ਇੱਕ ਵਾਰੀ ਫਿਰ ਇਹਨਾਂ ਦੇ ਉੱਤੇ ਸਖਤੀ ਹੋਈ। ਇਹ ਟਰੈਵਲ ਏਜੰਟਾਂ ਤੇ ਸਖਤੀ ਤਕਰੀਬਨ ਉਦੋਂ ਹੁੰਦੀ ਹੈ ਜੀ ਜਦੋਂ ਕੋਈ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਹੈ। ਹੁਣ ਵੈਸੇ ਇੰਨਾ ਹੈ ਕਿ ਕਿੰਨਾ ਕੁ ਪੈਸਾ ਇਹਨਾਂ ਏਜੰਟਾਂ ਨੇ ਕਮਾਇਆ, ਸ਼ਾਇਦ ਲੋਕਾਂ ਦੇ ਮੂੰਹ 'ਚ ਉਂਗਲਾਂ ਪੈ ਜਾਣ ਦੀ। ਇਹ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਫਰਮ ਹੈ ਜਿਹੜੀ ਅਰਬਾਂ ਰੁਪਈਆ ਜਿਹਨੇ ਜਿਹੜਾ ਜੀ ਉਹ ਕਮਾਇਆ। ਇਹਦੇ ਦੋ ਬੰਦੇ ਇਹਨਾਂ ਦਿਨਾਂ ਦੇ ਵਿੱਚ ਫਸੇ ਹੋਏ ਆ ਜੀ ਵੱਖੋ ਵੱਖਰੇ ਕੇਸਾਂ 'ਚ। ਇੱਕ ਤਾਂ ਜਿਹੜੀ ਇਹ ਵੱਡੀ ਸਾਰੀ ਜਿਹੜੀ ਜੀ ਵੱਡੇ ਵੱਡੇ ਇੰਟਰਨੈਸ਼ਨਲ ਚੋਰ ਜਿਹੜੇ ਜੀ ਇਹਨਾਂ ਦੀ ਜਿਹੜੀ ਫਰਮ ਹੈ, ਇਹਦਾ ਮੁੰਡਾ ਤਾਂ ਚੱਡਾ ਖੁਦਕੁਸ਼ੀ ਮਾਮਲੇ ਦੇ ਵਿੱਚ ਫਸਿਆ ਹੋਇਆ, ਤੇ ਉਹਦਾ ਜਿਹੜਾ ਮੇਨ ਮਾਲਕ ਹੈ ਸਾਬਕਾ ਕਰਨਲ ਜੀ, ਉਹ ਇੱਕ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਲੜੀਂਦਾ ਤੇ ਪੁਲਿਸ ਦੇ ਮੂਹਰੇ ਪੇਸ਼ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਲੋਕਾਂ ਨੇ ਇੰਨਾ ਪੈਸਾ ਕਮਾਇਆ, ਇੰਨੀ ਪ੍ਰਾਪਰਟੀ ਜਿਹੜੀ ਆ ਜੀ ਚੰਡੀਗੜ੍ਹ ਤੇ ਨੇੜੇ ਤੇੜੇ ਦੇ ਬਣਾ ਲਈ ਆ, ਇਹ ਰੱਬ ਨੂੰ ਘੜੱਬ ਦੱਸਣ ਲੱਗੇ ਜੀ ਏਜੰਟ ਜਿਹੜੇ ਨੇ। ਹੁਣ ਇਹ ਦੁਬਾਰਾ ਮਸਲਾ ਫਿਰ ਤਾਂ ਉਭਰਿਆ ਜੀ ਕਿ ਇਰਾਕ ਦੇ ਵਿੱਚੋਂ ਜਿਹੜੀਆਂ ਡੈੱਡ ਬੋਡੀਜ਼ ਆਈਆਂ ਨੇ, ਸੈਂਟਰ ਦੀ ਸਰਕਾਰ ਵੀ ਜਿਹੜੀ ਹੈ ਜੀ ਉਹ ਸੂਬੇ ਦੇ ਉੱਤੇ ਪ੍ਰੈਸ਼ਰ ਪਾ ਰਹੀ ਹੈ ਕਿ ਇਹਨਾਂ ਮਨੁੱਖੀ ਤਸਕਰੀ ਵਾਲੇ ਜਿਹੜੇ ਏਜੰਟ ਨੇ ਇਹਨਾਂ ਦਾ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਵੇ। ਪੁਲਿਸ ਜਿਹੜੀ ਜਲੰਧਰ ਦੀ ਦਿਹਾਤੀ ਪੁਲਿਸ ਹੈ ਜੀ, ਉਹਨੇ 2 ਟਰੈਵਲ ਏਜੰਟਾਂ ਦੇ ਖਿਲਾਫ 420 ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇੱਕ ਜਿਹੜਾ ਟਰੈਵਲ ਏਜੰਟ ਹੈ ਜੀ ਪਿੰਡ ਧੰਨੋਵਾਲੀ ਦਾ ਜਿਹੜਾ ਰਜੇਸ਼ ਕੁਮਾਰ ਹੈ, ਉਹਨੇ ਇਹ ਕਿਹਾ ਜੀ ਕਿ ਉਹਨੂੰ ਭੇਜਣ ਦੇ ਵਾਸਤੇ ਗਿਆਨ ਸਿੰਘ ਨਾਂ ਦੇ ਟਰੈਵਲ ਏਜੰਟ ਨੇ 9,60,000 ਰੁਪਏ ਜਿਹੜੇ ਸੀਗੇ ਜੀ ਉਹ ਲਏ। ਇਸੇ ਤਰੀਕੇ ਦੇ ਨਾਲ ਜਿਹੜਾ ਜੀ ਭਗਵਾਨਪੁਰ ਦਾ ਇੱਕ ਵਿਅਕਤੀ ਹੈ ਜੀ, ਉਹਨੇ ਵੀ ਇਹ ਕਿਹਾ ਜੀ ਕਿ ਟਰੈਵਲ ਏਜੰਟ ਨੇ ਉਹਦੇ ਨਾਲ ਠੱਗੀ ਜਿਹੜੀ ਸੀ ਉਹ ਮਾਰੀ। ਹੁਣ ਇਹ ਸ਼ਿਕਾਇਤਾਂ ਜਿਹੜੀਆਂ ਜੀ ਇੱਕ ਵਾਰੀ ਫਿਰ ਤੇਜ਼ੀ ਦੇ ਨਾਲ ਸਾਹਮਣੇ ਜਿਹੜੀਆਂ ਉਹ ਆਉਣ ਲੱਗੀਆਂ ਨੇ। ਉਹ ਕਹਿੰਦੇ ਕਿ ਟਰੈਵਲ ਏਜੰਟ ਸਾਨੂੰ ਧੋਖੇ ਦੇ ਵਿੱਚ ਉਹਨਾਂ ਨੇ ਰੱਖਿਆ ਔਰ ਅਫਗਾਨਿਸਤਾਨ ਦਾ ਕਹਿ ਕੇ ਦੁਬਈ ਦੇ ਵਿੱਚ ਜਿਹੜਾ ਸੀਗਾ ਜੀ ਉਹ ਭੇਜਤਾ। ਜਦੋਂ ਉੱਥੇ ਵੀਜ਼ਾ ਖਤਮ ਹੋ ਗਿਆ ਤਾਂ ਉਹਨਾਂ ਨੂੰ ਵਾਪਸ ਜਿਹੜਾ ਸੀਗਾ ਜੀ ਉਹ ਆਉਣਾ ਪਿਆ। ਉਹਨਾਂ ਨੇ ਸ਼ਿਕਾਇਤ ਕੀਤੀ, ਪੁਲਿਸ ਨੇ ਸ਼ਿਕਾਇਤ ਰੱਦ ਕਰਤੀ। ਇਹ ਜਿਹੜੀ 12 ਦੀ ਗੱਲ ਹੈ, 2012 ਦੀ। ਹੁਣ ਇਹ ਕਿਹਾ ਗਿਆ ਜੀ ਕਿ ਉਹੀ ਟਰੈਵਲ ਏਜੰਟ ਨੇ ਜਿਨ੍ਹਾਂ ਨੇ ਕੁਵੈਤ ਦੇ ਵਿੱਚ ਮੁੰਡੇ ਭੇਜੇ ਸੀ, ਜਿਨ੍ਹਾਂ ਦੀ ਜਿਹੜੀ ਹੈ ਜੀ ਬਚੇ ਹੋਏ ਅੰਗ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਏ ਨੇ। ਔਰ ਇਹ ਉਹ ਟਰੈਵਲ ਏਜੰਟ ਜਿਹੜੇ ਜੀ ਹੋਣ ਕਰਕੇ ਇਹਨਾਂ ਪਰਿਵਾਰਾਂ ਨੇ ਮੁੜ ਕੇ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੀ ਹੈ ਜੀ ਉਹ ਸ਼ਿਕਾਇਤ ਕੀਤੀ ਆ। ਤੇ ਹੁਣ ਜਿਹੜਾ ਜੀ ਇਹਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਕਾਰਵਾਈ ਉਹਨੇ ਕਰਨੀ ਦੁਬਾਰਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ, ਕਿਉਂਕਿ ਇਹ ਜਾਲ ਬਹੁਤ ਵੱਡਾ ਜੀ, ਬਹੁਤ ਵੱਡਾ ਜਾਲ ਹੈ। ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਕੋਈ ਟਰੈਵਲ ਏਜੰਟ ਜਿਹੜਾ ਜੀ ਉਹ ਦੁਕਾਨ ਖੋਲਦਾ ਤੇ ਲੁੱਟ ਪੁੱਟ ਕੇ ਜਿਹੜਾ ਜੀ ਉਹ ਚਲੇ ਜਾਂਦਾ, ਬਲਕਿ ਉਹ ਮਹੀਨਾ ਜਿਹੜਾ ਪ੍ਰਸ਼ਾਸਨ ਵਗੈਰਾ ਨੂੰ ਵੀ ਜਿਹੜਾ ਉਹ ਦਿੰਦਾ। ਠੱਗੀ ਆ, ਜਿਹੜੇ ਮਰਜ਼ੀ ਪਾਸੇ ਜਿਹੜਾ ਜੀ ਉਹ ਦੇਖ ਲਓ, ਪਰ ਇਹ ਠੱਗੀ ਜੀ ਇਹ ਕੋਈ ਲੱਖਾਂ ਜਾਂ ਕਰੋੜ ਵਾਲੀ ਨਹੀਂ ਜੀ, ਕਈ 100 ਕਰੋੜ, ਕਈ ਹਜ਼ਾਰ ਕਰੋੜ। ਇੱਕ ਅੰਦਾਜ਼ੇ ਦੇ ਮੁਤਾਬਕ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਟਰੈਵਲ ਏਜੰਟਾਂ ਦਾ ਕਾਰੋਬਾਰ ਜਿਹੜਾ ਮਨੁੱਖੀ ਸਮਗਲਿੰਗ ਦਾ ਜ਼ਿਆਦਾ ਹੈ, ਇਹ ਤਕਰੀਬਨ ਸਾਲ ਦਾ ਜਿਹੜਾ ਜੀ 5,000 ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਜੀ ਉਹ ਕਾਰੋਬਾਰ ਹੈ। ਇੱਕ ਟਰੈਵਲ ਏਜੰਟ ਜਿਹੜੀ ਬਹੁਤ ਵੱਡੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਸਟੂਡੈਂਟ ਦੇ ਵੀਜ਼ੇ ਨੂੰ, ਉਹ ਅਖਬਾਰਾਂ ਦੇ ਮੁੱਖ ਪੰਨਿਆਂ ਨੂੰ ਜਿੱਥੇ ਮੂਹਰੇ ਖਬਰਾਂ ਲੱਗਦੀਆਂ ਉਹਨੂੰ ਵੀ ਖਰੀਦਦਾ। ਔਰ ਇਹ ਕਿਹਾ ਜਾਂਦਾ ਕਿ ਉਹਨੇ ਇੱਕ ਸਾਲ ਦੇ ਵਿੱਚ ਸਟੂਡੈਂਟ 5,000 ਕਰੋੜ ਰੁਪਈਆ ਕਮਾਇਆ ਇੱਕ ਸਾਲ 'ਚ।
ਬਿਲਕੁਲ ਜੀ, ਜੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਬੋਰਡ ਲੱਗੇ ਹੋਏ ਆ, ਪੋਸਟਰ ਲੱਗੇ ਹੋਏ ਆ, ਬਿਜ਼ਨਸ ਹੀ ਇੱਕ ਰਹਿ ਗਿਆ ਆਈਲੈਟਸ ਤੇ ਬਾਹਰ ਜਾਣ ਦਾ, ਉਹ ਹੋਰ ਕੋਈ ਬਿਜ਼ਨਸ ਨਹੀਂ ਹੈਗਾ ਇੱਥੇ। ਤੇ ਹੋਰ ਅੱਗੇ ਫਿਰ ਗੱਲ ਕਰਦੇ ਹਾਂ ਜੀ, ਕਈ ਵਾਰ ਪੰਚਾਇਤਾਂ ਆਉਂਦੀਆਂ ਠੇਕਿਆਂ ਦੇ ਖਿਲਾਫ, ਤੇ ਐਤਕੀ ਕੋਈ ਨਾਂ ਨਹੀਂ ਸੁਣਿਆ ਕਿਸੇ ਦਾ ਵੀ। ਆਈਆਂ ਜੀ, ਬਹੁਤ ਥੋੜੀਆਂ ਜਿਹੜੀਆਂ ਆਈਆਂ, ਪਤਾ ਨਹੀਂ ਕੀ ਇਹਦਾ ਕਾਰਨ ਰਿਹਾ। ਅੱਗੇ ਤਾਂ ਪਿਛਲੇ ਸਾਲਾਂ ਤੋਂ ਤਾਂ ਇਹ ਹਰ ਸਾਲ ਜਿਹੜਾ ਜੀ ਇਹਨਾਂ ਦੀ ਗਿਣਤੀ ਬੜੀ ਵੱਡੀ ਜਿਹੜੀ ਵੱਧ ਰਹੀ ਸੀਗੀ। ਪੰਜਾਬ ਭਰ ਦੇ 22 ਜ਼ਿਲ੍ਹਿਆਂ ਦੇ ਵਿੱਚੋਂ 86 ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਦੇ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦਾ ਮਤਾ ਪਾਇਆ, ਜਿਹਦੇ ਵਿੱਚੋਂ ਸਿਰਫ 25 ਪਿੰਡਾਂ ਦੇ ਮਤੇ ਜਿਹੜੇ ਜੀ ਉਹ ਪ੍ਰਵਾਨ ਹੋਏ। 23 ਪਿੰਡਾਂ ਦੀ ਐਪਲੀਕੇਸ਼ਨ ਰੱਦ ਹੋ, 17 ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਪਹਿਲਾਂ ਹੀ ਬੰਦ ਆ। ਇਸ ਵਾਰੀ ਹੈਰਾਨੀ ਵਾਲੀ ਗੱਲ ਇਹ ਰਹੀ, ਕਪੂਰਥਲਾ ਜ਼ਿਲ੍ਹੇ ਦੀਆਂ 608 ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਠੇਕਾ ਨਾ ਖੋਲ੍ਹਣ ਦੀ ਜਿਹੜੀ ਦੀ ਉਹ ਗੱਲ ਉਠਾਈ। 2 ਸਾਲ ਪਹਿਲਾਂ ਇੱਥੇ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਇੱਕ ਜਿਹੜੇ ਬਲੇਰ ਖਾਨਪੁਰ ਹੈ, ਇੱਥੇ ਉਹਨੇ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦੀ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਇਹ ਮਤੇ ਨੂੰ ਪ੍ਰਵਾਨ ਕਰ ਲਿਆ ਸੀਗਾ। ਅਜੇ ਤੱਕ ਇੱਥੇ ਠੇਕਾ ਨਹੀਂ ਖੁੱਲਿਆ। ਸਾਲ 17 ਦੇ ਵਿੱਚ ਜ਼ਿਲ੍ਹੇ ਦੇ 2 ਪਿੰਡ ਮੌਲੀ ਤੇ ਪੰਡਵਾਂ ਦੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਆਬਾਦੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ। ਉਦੋਂ ਤੋਂ ਇਹ ਠੇਕੇ ਆਬਾਦੀ ਤੋਂ ਬਾਹਰ ਹੈ, ਪਰ ਸਾਲ 18 ਦੀ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਟਾਈਮ ਜ਼ਿਲ੍ਹੇ ਦਾ ਇੱਕ ਵੀ ਪਿੰਡ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ। ਅੰਕੜਿਆਂ ਦੇ ਮੁਤਾਬਕ ਪੰਜਾਬ ਭਰ ਦੇ ਵਿੱਚ ਇਸ ਵਾਰੀ 86 ਪਿੰਡਾਂ ਨੇ ਆਪਣੇ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇ ਵਾਸਤੇ ਪੰਜਾਬ ਸਰਕਾਰ ਨੂੰ ਮਤਾ ਭੇਜ ਕੇ ਜਿਹੜਾ ਜੀ ਇਹ ਕਿਹਾ ਸੀਗਾ, ਪਰ 25 ਪਿੰਡ ਸਰਕਾਰ ਨੇ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਜਿਹੜੀ ਉਹ ਦਿੱਤੀ। 17 ਪਿੰਡਾਂ ਦੇ ਵਿੱਚ ਪਹਿਲਾਂ ਹੀ ਸ਼ਰਾਬ ਦੇ ਠੇਕੇ ਜਿਹੜੇ ਹੈ ਨੇਗੇ। ਕੁੱਲ ਮਿਲਾ ਕੇ 42 ਪਿੰਡਾਂ ਦੇ ਸ਼ਰਾਬ ਦੇ ਜਿਹੜੇ ਉਹ ਠੇਕੇ ਨਹੀਂ ਖੁੱਲੇ। ਡਿਸਟ੍ਰਿਕਟ ਰੂਪਨਗਰ ਦਾ ਪਿੰਡ ਕਲਸੇੜਾ, ਮੋਹਾਲੀ ਜ਼ਿਲ੍ਹੇ ਦਾ ਪਿੰਡ ਰਾਏਪੁਰ, ਫਰੀਦਕੋਟ ਦਾ ਹਰਦਿਆਲੋਆਣਾ, ਡਿਸਟ੍ਰਿਕਟ ਜਲੰਧਰ ਦਾ ਪਚਰੰਗਾ, ਡਿਸਟ੍ਰਿਕਟ ਹੁਸ਼ਿਆਰਪੁਰ ਦਾ ਪਿੰਡ ਸਤਨੌਰ, ਬਸੀ ਕਾਲੇ ਖਾਂ, ਡਿਸਟ੍ਰਿਕਟ ਪਠਾਨਕੋਟ ਦਾ ਤਾਜਪੁਰ ਤੇ ਅਕਾਲਗੜ੍ਹ ਦਰੰਗ, ਇਹ ਜਿਹੜੇ ਦੀ ਸ਼ਾਮਲ ਨੇ ਇਹਦੇ ਵਿੱਚ, ਜਿਨ੍ਹਾਂ ਦੇ ਵਿੱਚ ਠੇਕੇ ਜਿਹੜੇ ਦੀ ਉਹ ਨਹੀਂ ਖੁੱਲੇ। ਔਰ ਜੇ ਆਪਾਂ ਜਿਹੜੀ ਦੀ ਓਵਰ ਆਲ ਜਿਹੜੀ ਉਹ ਗੱਲ ਕਰੀਏ ਤਾਂ ਇੱਕ ਟਾਈਮ ਪਿਛਲੇ ਸਾਲਾਂ ਦੇ ਦੌਰਾਨ ਇਹ ਵੀ ਰਿਹਾ ਜੀ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੰਗਰੂਰ ਡਿਸਟ੍ਰਿਕਟ ਜਿਹੜਾ ਹੁੰਦਾ ਸੀਗਾ। ਇੱਥੋਂ ਤੱਕ ਕਿ 100 ਤੋਂ ਵੀ ਜਿਹੜਾ ਜੀ ਪਿੰਡ ਸੀਗੇ ਉਹ ਟੱਪ ਗਏ ਸੀਗੇ ਜੀ, ਜਿਨ੍ਹਾਂ ਦੇ ਵਿੱਚ ਠੇਕੇ ਨਹੀਂ ਸੀ ਖੁੱਲੇ। ਪਰ ਇਸ ਵਾਰੀ ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਕੁਝ ਚੇਂਜਸ ਜਿਹੜੀਆਂ ਜੀ ਆਈਆਂ, ਜਿਹੜੇ ਵੱਡੇ ਠੇਕੇਦਾਰ ਨੇ ਉਹਨਾਂ ਦੀ ਮਨੋਪਲੀ ਤੋੜਨ ਦੇ ਵਾਸਤੇ ਇਸ ਵਾਰੀ ਛੋਟੇ ਠੇਕੇਦਾਰਾਂ ਨੂੰ ਜਿਹੜਾ ਜੀ ਉਹ ਲਿਆਂਦਾ ਗਿਆ, ਔਰ ਇਹ ਕਿਹਾ ਗਿਆ ਕਿ ਇਸ ਕਾਰੋਬਾਰ ਦੇ ਵਿੱਚ ਜ਼ਿਆਦਾ ਲੋਕ ਹੋਣ। ਇਹ ਕਿਤੇ ਨਾ ਕਿਤੇ ਕਾਰਨ ਜਿਹੜਾ ਦੀ ਉਹ ਹੋ ਸਕਦਾ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਪਹਿਲਾਂ ਐਪਲੀਕੇਸ਼ਨ ਆਉਂਦੀਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚੋਂ ਹੀ ਲੋਕਾਂ ਨੇ ਠੇਕਿਆਂ ਦੇ ਉੱਤੇ ਵੀ ਜਿਹੜੇ ਆ ਜੀ ਉਹ ਪੈਸੇ ਲਾਏ ਆ, ਜਿਹਦੇ ਕਰਕੇ ਇਸ ਵਾਰੀ ਜਿਹੜਾ ਦੀ ਭਰਵਾਂ ਹੁੰਗਾਰਾ ਨਹੀਂ ਮਿਲਿਆ ਕਿ ਸ਼ਰਾਬ ਦਾ ਠੇਕਾ ਉਹਨਾਂ ਦੇ ਪਿੰਡਾਂ ਦੇ ਵਿੱਚ ਨਾ ਹੋਵੇ। ਜੀ ਬਿਲਕੁਲ ਹੈ ਤਾਂ ਹੈ ਕੋਈ ਨਾ ਕੋਈ ਕਾਰਨ। ਤੇ ਅੱਗੇ ਆਪਾਂ ਭਾਰਤ ਦੀ ਗੱਲ ਕਰਦੇ ਕਿ ਜਿਹੜਾ ਮਰਜ਼ੀ ਲੁੱਟ ਪੁੱਟ ਕੇ ਇਸ ਕੰਟਰੀ ਨੂੰ ਚਲਿਆ ਜਾਂਦਾ ਆ, ਉਹ ਲੱਭਦਾ ਨਹੀਂਗਾ ਵੀ ਉਹ ਕਿੱਥੇ ਗਿਆ ਆ। ਤੇ ਪਰ ਹੁਣ ਜੇ ਨੀਰਵ ਮੋਦੀ ਦੀ ਗੱਲ ਕਰੀਏ ਕਿ ਹਜੇ ਤਾਜ਼ਾ ਲੁਟੇਰਾ ਹੈ ਤੇ ਹਾਂਗਕਾਂਗ 'ਚ ਹੋਣ ਦੀ ਸੰਭਾਵਨਾ। ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਰੁਪਏ ਦੇ LOU ਘੁਟਾਲੇ ਦਾ ਮੁੱਖ ਦੋਸ਼ੀ ਜਿਹੜਾ ਨੀਰਵ ਮੋਦੀ, ਇਹ ਹਾਂਗਕਾਂਗ ਦੇ ਵਿੱਚ ਹੋਣ ਦਾ ਜਿਹੜਾ ਜੀ ਉਹ ਸ਼ੱਕ ਹੈ। ਸਰਕਾਰ ਹਾਂਗਕਾਂਗ ਦੇ ਵਿੱਚ ਜਿਹੜਾ ਜੀ ਹਾਂਗਕਾਂਗ ਤੋਂ ਇਸ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਦੀ ਉਹਨੇ ਜਿਹੜੀ ਰਿਕੁਐਸਟ ਹੈ ਉਹ ਹਾਂਗਕਾਂਗ ਨੂੰ ਕੀਤੀ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦੇ ਵਿੱਚ ਨੀਰਵ ਮੋਦੀ ਤੇ ਉਹਦਾ ਮਾਮਾ ਮੇਹੁਲ ਚੌਕਸੀ, ਜਿਹਨੂੰ ਪ੍ਰਧਾਨ ਸੇਵਕ ਜੀ ਭਾਈ ਮੇਹੁਲ ਚੌਕਸੀ ਕਹਿੰਦੇ ਸੀ, ਉਹ ਦੋਸ਼ੀ ਨੇ। CBI ਨੇ ਫਰਵਰੀ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀਗਾ, ਔਰ ਉਦੋਂ ਤੋਂ ਇਹਨਾਂ ਦੇ ਟਿਕਾਣੇ ਦਾ ਕੋਈ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। ਜਿਹੜੇ ਵਿਦੇਸ਼ ਰਾਜ ਮੰਤਰੀ ਨੇ VK ਸਿੰਘ ਨੇ ਦੱਸਿਆ ਇਹ ਸੰਸਦ ਦੇ ਵਿੱਚ ਕਿ ਨੀਰਵ ਦੀ ਗ੍ਰਿਫਤਾਰੀ ਦੇ ਵਾਸਤੇ 23 ਮਾਰਚ ਨੂੰ ਹਾਂਗਕਾਂਗ ਨੂੰ ਜਿਹੜੀ ਹੈਗੀ ਉਹ ਰਿਕੁਐਸਟ ਭੇਜੀ ਗਈ ਆ। CBI ਨੇ ਜਿਹੜਾ ਜੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ HR ਖਾਨ ਤੋਂ ਇਸ ਸਿਲਸਿਲੇ ਦੇ ਵਿੱਚ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਆ। RBI ਦਾ ਇਹ ਕਹਿਣਾ ਕਿ ਨੀਤੀਗਤ ਮਾਮਲੇ ਜਿਹੜੇ ਸਪਸ਼ਟ ਕਰਨ ਦੇ ਵਾਸਤੇ ਇਹਦੇ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ, ਔਰ ਜਾਂਚ ਏਜੰਸੀਆਂ ਲਗਾਤਾਰ ਮਸ਼ਵਰਾ ਜਿਹੜਾ ਜੀ ਉਹ ਕਰ ਰਹੀਆਂ ਨੇ। PNB ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪੇਮੈਂਟ ਸਰਵਿਸ ਜਿਹੜੀ ਸਵਿਫਟ ਪਲੇਟਫਾਰਮ ਨੂੰ ਜ਼ਿਆਦਾ ਸੁਰੱਖਿਅਤ ਜਿਹੜਾ ਜੀ ਉਹ ਮੰਨਿਆ ਜਾ ਰਿਹਾ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦਾ ਗਲਤ ਇਸਤੇਮਾਲ ਪਹਿਲਾਂ PNB ਅਧਿਕਾਰੀਆਂ ਨੇ ਨੀਰਵ ਮੋਦੀ ਦੇ ਵਾਸਤੇ ਜਿਹੜਾ ਜੀ ਉਹ ਕੀਤਾ, ਔਰ ਵਿਦੇਸ਼ ਦੇ ਵਿੱਚ ਉਹਨੂੰ ਪੈਸਾ ਜਿਹੜਾ ਸੀ ਮੁਹੱਈਆ ਕਰਾਇਆ, ਜਿਹਦੇ ਕਰਕੇ ਇਹ ਚੇਂਜਸ ਜਿਹੜੀ ਹੈ ਜੀ ਉਹ ਹੋ ਰਹੀ ਹੈ। ਔਰ ਸਭ ਤੋਂ ਹੁਣ ਤੱਕ ਦਾ ਵੱਡਾ ਘੁਟਾਲਾ ਜਿਹੜਾ ਜੀ ਇਹ ਬੈਂਕ ਦਾ ਕਿਹਾ ਜਾ ਰਿਹਾ। ਵੇਖਣਾ ਇਹ ਹੋਊਗਾ ਜੀ ਕਿ ਹਾਂਗਕਾਂਗ ਦੇ ਵਿੱਚ
ਜਿਹੜਾ ਦੀ ਲੁਕਿਆ ਨੀਰਵ ਮੋਦੀ ਉਹਨੂੰ ਲਿਆਉਣ ਦੇ ਵਿੱਚ ਸਰਕਾਰ ਸਫਲ ਹੁੰਦੀ ਹੈ ਜਾਂ ਨਹੀਂ। ਵੈਸੇ ਜਿੰਨੀਆਂ ਕੁ ਰਿਪੋਰਟਾਂ ਆ ਰਹੀਆਂ ਨੇ, ਜਿਸ ਟਾਈਪ ਦੇ ਘੁਟਾਲੇ ਆ ਰਹੇ ਆ, ਇਉਂ ਲੱਗਦਾ ਜੀ ਕਿ ਨੀਰਵ ਮੋਦੀ ਤੇ ਮੇਹੁਲ ਚੌਕਸੀ ਵੀ ਛੋਟੀਆਂ ਮੱਛੀਆਂ ਨੇ। ਵੱਡੀਆਂ ਮੱਛੀਆਂ ਜਿਹੜੀਆਂ ਇੱਥੇ ਹੀ ਅਜੇ ਜਿਹੜੀਆਂ ਉਹ ਵਿਚਰ ਰਹੀਆਂ ਨੇ, ਜਿਨ੍ਹਾਂ ਨੇ ਇਹਨਾਂ ਤੋਂ ਕਿਤੇ ਵੱਧ ਘੁਟਾਲੇ ਜਿਹੜੇ ਆ ਜੀ ਉਹ ਕੀਤੇ ਆ। ਲਿਆਉਣ ਦੇ ਵਿੱਚ ਤਾਂ ਸਫਲ ਅਜੇ ਤੱਕ ਵਿਜੇ ਮਾਲਿਆ ਨੂੰ ਜਿਹੜੀ ਜੀ ਉਹ ਸਰਕਾਰ ਨਹੀਂ ਹੋਈ, ਜਿੱਥੇ ਕਿ ਇਹਨਾਂ ਦੀ ਐਕਸਟ੍ਰੈਡੀਸ਼ਨ ਦੀ ਜਿਹੜੀ ਜੀ ਉਹ ਟ੍ਰੀਟੀ ਹੈਗੀ ਆ ਬ੍ਰਿਟਨ ਦੇ ਨਾਲ। ਇਹ ਲੋਕ ਜਿਹੜੇ ਆ ਜੀ ਇਹ ਆ ਸਕਣਗੇ ਜਾਂ ਵਾਕਿਆ ਹੀ ਉਹ ਹਾਂਗਕਾਂਗ ਦੇ ਵਿੱਚ ਨੇ, ਇਹ ਅਜੇ ਤਾਂ ਜਿਹੜਾ ਜੀ ਉਹ ਕੁਐਸਚਨ ਮਾਰਕ ਹੈ ਜੀ। ਤੇ ਅੱਗੇ ਆਪਾਂ ਇੱਕ ਦਿੱਲੀ ਦੇ ਵਿਧਾਇਕਾਂ ਦੀ ਨਵੀਂ ਜੇ ਗੱਲ ਕਰੀਏ, ਵੈਸੇ ਹੈਰਾਨਗੀ ਵਾਲੀ ਗੱਲ ਆ ਕਿ ਉੱਥੇ ਦੇ ਵਿਧਾਇਕ ਕਹਿੰਦੇ ਕਿ ਸਾਡੇ ਵਿਆਹ ਨਹੀਂ ਹੁੰਦੇ, ਸਾਡੀਆਂ ਤਨਖਾਹਾਂ ਵਧਾਓ। ਬਿਲਕੁਲ ਜੀ, ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਵਿਧਾਇਕ ਨੇ ਜੀ ਉਹਨਾਂ ਦੀ ਸੈਲਰੀ ਵਧਾਉਣ ਦਾ ਮੁੱਦਾ ਉੱਠਿਆ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਸਰਕਾਰ ਤੋਂ ਮੰਗ ਕੀਤੀ ਆ ਕਿ ਬਈ ਤਨਖਾਹਾਂ ਵਧਾਓ, ਖਰਚਾ ਨਹੀਂ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਕਈ ਵਿਧਾਇਕ ਤਾਂ ਕੁਆਰੇ ਬੈਠੇ ਆ ਕਿਉਂਕਿ ਇੰਨੀ ਘੱਟ ਤਨਖਾਹ ਦੇ ਉੱਤੇ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ। ਜਿਹੜੇ ਮੈਰਿਡ ਨੇ MLA ਉਹ ਵੀ ਪਰੇਸ਼ਾਨ ਹੈ ਕਿਉਂਕਿ ਕਹਿੰਦੇ ਉਹ ਰਾਜਧਾਨੀ ਦੇ ਵਿੱਚ ਰਹਿ ਕੇ ਆਪਣੀ ਘਰ ਵਾਲੀ ਤੇ ਬੱਚਿਆਂ ਦਾ ਖਰਚਾ ਮੁਸ਼ਕਲ ਦੇ ਨਾਲ ਜਿਹੜਾ ਉਹ ਚਲਾ ਰਹੇ ਆ। ਕਰੋਲਬਾਗ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਨੇ ਵਿਸ਼ੇਸ਼ ਰਵੀ, ਉਹਨੇ ਇਹ ਕਿਹਾ ਕਿ ਜਿਹੜੀ ਜੀ ਸੈਲਰੀ ਦਾ ਮੁੱਦਾ ਉਹਨੇ ਉਠਾਇਆ ਵਿਧਾਨ ਸਭਾ ਦੇ ਵਿੱਚ। ਉਹਦਾ ਇਹ ਕਹਿਣਾ ਹੈ ਕਿ ਵਿਧਾਇਕਾਂ ਦੀ ਸੈਲਰੀ 12,000 ਰੁਪਏ ਜਿਹਦੇ ਵਿੱਚ ਭੱਤੇ ਸ਼ਾਮਲ ਨਹੀਂ ਗਏ, ਅੱਜ ਦੇ ਹਿਸਾਬ ਦੇ ਨਾਲ ਇਹ 2.5 ਲੱਖ ਦੇ ਵਿੱਚ ਜਿਹੜੀ ਦੀ ਉਹ ਹੋਣੀ ਚਾਹੀਦੀ ਆ। ਉਹਨਾਂ ਨੇ ਕਿਹਾ ਕਿ ਇੰਨੀ ਘੱਟ ਤਨਖਾਹ ਦੇ ਵਿੱਚ ਵਿਧਾਇਕਾਂ ਦਾ ਵਿਆਹ ਨਹੀਂ ਹੁੰਦਾ। ਹਾਲਾਂਕਿ ਰਵੀ ਖੁਦ ਜਿਹੜਾ ਦੀ ਉਹ ਸ਼ਾਦੀशुदा ਹੈ, ਉਹਨੇ ਕਿਹਾ ਕਿ ਵਿਧਾਇਕਾਂ ਦੀ ਸੈਲਰੀ ਇੰਨੀ ਘੱਟ ਹੈ ਕਿ ਘਰ ਦਾ ਖਰਚ ਚਲਾਉਣਾ ਵੀ ਔਖਾ ਹੋਇਆ ਪਿਆ, ਔਰ ਜਿਹੜੇ ਵਿਆਹੇ ਵਰੇ ਵਿਧਾਇਕ ਨੇ ਉਹਨਾਂ ਦੇ ਬੱਚੇ ਨੇ, ਖਰਚਾ ਜਿਹੜਾ ਦੀ ਉਹ ਵੱਧ ਗਿਆ। ਵਿਧਾਨ ਸਭਾ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ, ਵਿਰੋਧੀ ਧਿਰ ਤਾਂ ਨਹੀਂ, ਜਿਹੜੇ ਉਹਦੇ ਚਾਰਕ ਹੈਗੇ ਆ BJP ਦੇ, ਉਹਨਾਂ ਤੋਂ ਵੀ ਪ੍ਰਸਤਾਵ ਦੀ ਜਿਹੜੀ ਉਹ ਰਾਏ ਮੰਗੀ। ਤਾਂ BJP ਦੇ ਵਿਧਾਇਕ ਜਿਹੜਾ ਓਮ ਪ੍ਰਕਾਸ਼ ਸ਼ਰਮਾ ਸੀਗਾ, ਉਹਨੇ ਕਿਹਾ ਕਿ ਅਸੀਂ ਇਹਦਾ ਸਮਰਥਨ ਕਰਾਂਗੇ। ਮੁੱਖ ਮੰਤਰੀ ਨੂੰ ਇਹਦੇ ਉੱਤੇ ਜਿਹੜਾ ਦੀ ਗੌਰ ਕਰਨਾ ਚਾਹੀਦਾ। ਵਿਧਾਇਕਾਂ ਦੀ ਸੈਲਰੀ ਘੱਟ ਹੋਣ ਕਰਕੇ ਉਹਨਾਂ ਨੇ ਕਿਹਾ ਕਿ ਵਿਆਹ ਨਹੀਂ ਹੋ ਰਿਹਾ, ਸੈਲਰੀ ਜਿਹੜੀ ਆ ਉਹ ਵਧਣੀ ਚਾਹੀਦੀ ਹੈ ਤਾਂ ਕਿ ਉਹ ਵਿਆਹ ਜਿਹੜੇ ਦੀ ਉਹ ਕਰਾ ਸਕਣ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹਦੇ ਉੱਤੇ ਕਿਹਾ ਕਿ ਮੇਰਾ ਪ੍ਰਸਤਾਵ ਇਹ ਹੈ ਕਿ ਸਦਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਮੇਟੀ ਜਿਹੜੀ ਜੀ ਬਣਾਈ ਜਾਵੇ, 6 ਸੰਸਦੀ ਕਮੇਟੀ ਬਣੇ ਜਿਹੜੀ ਕਿ ਗ੍ਰਹਿ ਮੰਤਰੀ ਨੂੰ ਜਿਹੜਾ ਜੀ ਉਹ ਮਿਲੂਗੀ, ਔਰ ਇਹਦੇ ਵਿੱਚ ਪਾਰਟੀ ਦੇ 3 ਵਿਧਾਇਕ ਸੌਰਵ, ਸੰਜੀਵ, ਪ੍ਰਵੀਨ ਜਿਹੜੇ ਵੀ ਹੋਣਗੇ। BJP ਦੇ 2 ਵਿਧਾਇਕਾਂ ਨੂੰ ਵੀ ਇਸ ਕਮੇਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਕਰ ਲਿਆ ਗਿਆ। ਔਰ ਦੇਖਦੇ ਹਾਂ ਜੀ ਕਿ ਜਿਹੜੇ ਜਿਨ੍ਹਾਂ ਨੂੰ ਡਰ ਇਸ ਗੱਲ ਦਾ ਪੈ ਗਿਆ ਕਿ ਵੀ ਜੇ ਸੈਲਰੀ ਨਾ ਵਧੀ ਵੀ ਉਹ ਕਿਤੇ ਛੜੇ ਨਾ ਰਹਿ ਜਾਣ, ਵੀ ਏਦਾਂ ਦਾ ਕੁਛ ਜਿਹੜਾ ਉਹ ਨਾ ਹੋਵੇ ਜੀ। ਏਦਾਂ ਦਾ ਵੈਸੇ ਮੁੱਦਾ ਪਹਿਲਾਂ ਨਹੀਂ ਆਇਆ। ਹਾਂ, ਇਹਦਾ ਇੱਕ ਪੱਖ ਇਹ ਜ਼ਰੂਰ ਹੈਗਾ ਜੀ ਕਿ ਇਹ ਉੱਥੇ ਕਰਪਸ਼ਨ ਨਹੀਂ ਜਿਹੜੀ ਜੀ ਉਹ ਹੋ ਰਹੀ, ਜਿਹਦੇ ਕਰਕੇ ਨਹੀਂ ਤਾਂ ਅੱਜ ਤੱਕ ਪਹਿਲਾਂ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਵੀ ਵਿਧਾਇਕਾਂ ਦੀ ਤਨਖਾਹ ਹੁੰਦੀ ਆ, ਜੇ ਹੁੰਦੀ ਆ ਤਾਂ ਕਿੰਨੀ ਹੁੰਦੀ ਹੈ, ਕਿਉਂਕਿ ਤਨਖਾਹ ਨੂੰ ਤਾਂ ਗਿਣਦੇ ਹੀ ਨਹੀਂ ਸੀਗੇ ਜੀ, ਨਾ ਭੱਤਿਆਂ ਨੂੰ ਇਹ ਗਿਣਦੇ ਸੀਗੇ, ਪੈਸੇ ਤਾਂ ਉੱਤੋਂ ਆਉਂਦੇ ਸੀਗੇ। ਉੱਥੇ ਇਹ ਆ ਜੀ ਕਿ ਸਖਤੀ ਜਿਹੜੀ ਆ ਉੱਪਰਲੀ, ਉਹ ਚਾਹੇ ਮੁੱਖ ਮੰਤਰੀ ਦੀ ਚਾਹੇ ਡਿਪਟੀ ਮੁੱਖ ਮੰਤਰੀ ਦੀ, ਉਹ ਇੰਨੀ ਆ ਕਿ ਕੋਈ ਚੂਫ ਹੀ ਨਹੀਂ ਕਰ ਸਕਦਾ ਕਰਪਸ਼ਨ ਵਾਲੇ ਮਾਮਲੇ। ਬਿਲਕੁਲ ਜੀ, ਜਦੋਂ ਵਿਧਾਇਕ ਪੰਜਾਬ 'ਚ ਬਣਦੇ ਜਾਂ ਹੋਰ ਕਿਤੇ, ਉਹ ਪਹਿਲਾਂ ਹੀ ਮਾਲੋ ਮਾਲ ਹੋ ਜਾਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।